7270 ਦੇ ਉੱਤੇ ਤੁਸੀਂ ਕਾਲ ਕਰੋ। ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਇਹਦੇ ਵਿੱਚ ਪ੍ਰਵੀਨ ਜੀ ਜੀ ਨਾਲ ਆਪਾਂ ਜੇ ਗੱਲਾਂ ਆਪਾਂ ਹੋਰ ਇਸ ਦੇ ਵਿੱਚ ਐਡ ਕਰਦੇ ਜਾਈਏ ਨਾ ਹਾਂਜੀ ਵੀ ਬੜਾ ਔਖਾ ਓਬਵੀਅਸ ਜੀ ਗੱਲ ਆ ਹਾਂਜੀ ਕਿ ਉਹਨਾਂ ਦੇ ਲਈ ਜਿਹੜਾ ਉਹ ਹੈਗਾ ਕੁਛ ਯਾਦਾਂ ਦੇ ਸਾਰੇ ਬੰਦਾ ਜੀ ਰਿਹਾ ਹੁੰਦਾ। ਹਾਂਜੀ ਹਾਂਜੀ ਉਹ ਬਿਲਕੁਲ ਉਹ ਤੋਂ ਬਾਅਦ ਦੇ ਵਿੱਚ ਇੱਕ ਚੀਜ਼ ਜਿਹੜੀ ਇਹ ਆ ਵੀ ਆਪਾਂ ਨੂੰ ਆਲੇ ਦੁਆਲੇ ਬਹੁਤ ਅਲਰਟ ਰਹਿਣਾ ਚਾਹੀਦਾ। ਹੂੰ ਕੁਛ ਵੀ ਜਿਹੜਾ ਹੋ ਜਾਵੇ ਹੂੰ ਓਬਵੀਅਸਲੀ ਬਿਲਕੁਲ ਵੀ ਨਾ ਜਿਹੜਾ ਉਹ ਚੱਲੋ। ਜੀ ਉਹ ਤਾਂ ਹੈ ਬੜਾ ਔਖਾ ਕੰਮ, ਮਨ ਦੇ ਉੱਤੇ ਹਮੇਸ਼ਾ ਇਹ ਬੋਝ ਪਾ ਕੇ ਚੱਲਣਾ, ਹਰ ਇੱਕ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ, ਦੇਖਣਾ ਇਹ ਹਾਂਜੀ ਬੜਾ ਔਖਾ ਇੱਕ ਇਨਸਾਨੀ ਵਰਤਾਰਾ ਨਹੀਂ ਆਏ। ਹੂੰ ਬੰਦਾ ਚਾਹੁੰਦਾ ਨਹੀਂ ਆ ਵੀ ਮੈਂ ਇਦਾਂ ਜਿਹੜਾ ਰੱਖਾਂ, ਪਰ ਸ਼ੱਕੀ ਨਜ਼ਰਾਂ ਨਾਲ ਹਾਂ ਦੇਖਣਾ ਹਰ ਇੱਕ ਨੂੰ ਜਿਹੜਾ ਉਹ ਦੇਖੀ ਜਾਓ। ਪਰ ਹਾਲਾਤ ਇਦਾਂ ਦੇ ਬਣ ਚੁੱਕੇ ਆ ਪ੍ਰਵੀਨ ਜੀ ਵੀ ਹੂੰ ਕਰੀਏ ਕੀ ਹੁਣ। ਜਿਹੜਾ ਬੰਦਾ ਮਦਦ ਲੈਣ ਦੇ ਲਈ ਵੀ ਜਿਹੜਾ ਉਹ ਆਇਆ ਆ ਉਹ ਵੀ ਇਸ ਤਰੀਕੇ ਦੇ ਨਾਲ ਕਰ ਗਿਆ। ਉਹਨੇ ਮਨ ਦੇ ਵਿੱਚ ਕੀ ਧਾਰ ਕੇ ਜਿਹੜਾ ਉਹ ਤੁਰਿਆ ਸੀਗਾ, ਜੀ ਜੀ ਉਹ ਕਿੱਦਾਂ ਜਿਹੜਾ ਉਹ ਏਦਾਂ ਕਹਿਰ ਜਿਹੜਾ ਉਹ ਕਰ ਗਿਆ ਹੁਣ। ਸੋ ਇਹਦੇ ਕਰਕੇ ਫਿਰ ਬੰਦਾ ਕਈ ਵਾਰੀ ਜਿਹੜਾ ਉਹ ਸੋਚਦਾ ਹੈ ਯਾਰ ਕਿਸੇ ਦੀ ਮਦਦ ਕਰੀਏ ਜਾਂ ਨਾ ਨਾ ਕਰੀਏ। ਕਰਕੇ ਹਾਂਜੀ ਬੰਦੇ ਬੜੇ ਜਿਹੜੇ ਇਦਾਂ ਦੀਆਂ ਚੀਜ਼ਾਂ ਤੋਂ ਫਿਰ ਪ੍ਰਭਾਵਿਤ ਕਿਨਾਰਾ ਕਰਨ ਲੱਗ ਪੈਂਦੇ ਕਿਨਾਰਾ ਕਰਨ ਲੱਗ ਜਾਂਦੇ, ਪ੍ਰਭਾਵਿਤ ਹੋ ਹੂੰ ਜਾਂਦੇ। ਪਰ ਇਹ ਆ ਵੀ ਭਾਈ ਸਤਰਕ ਰਹਿਣਾ ਚਾਹੀਦਾ ਆ। ਹੂੰ ਇਹ ਗੱਲ ਕਹਿਣ ਨੂੰ ਠੀਕ ਲੱਗਦੀ ਹੈ ਵੀ ਜ਼ਿੰਦਗੀ ਬੜੀ ਛੋਟੀ ਜੀ ਹੈ ਜੀ, ਜੀ ਜੀ ਵੀ ਹੱਸ ਖੇਡ ਕੇ ਜਿਹੜੀ ਉਹ ਗੁਜ਼ਾਰ ਲਾਂਗੇ ਆਪਾਂ, ਪਰ ਪਤਾ ਨਹੀਂ ਹੁੰਦਾ ਪਰ ਇਹ ਅਪਲਾਈ ਨਹੀਂ ਹੋ ਇਹ ਸਕਦਾ ਅਪਲਾਈ ਸਾਰਿਆਂ ਤੇ ਨਹੀਂ ਨਹੀਂ ਹੁਣ। ਹੋ ਇਹ ਵੀ ਤੇ ਟਰਾਈ ਤੇ ਇਹਨਾਂ ਦੀ ਇਹੀ ਸੀ, ਹੂੰ ਜਿੱਦਾਂ ਭੈਣ ਜੀ ਨੇ ਦੱਸਿਆ ਉਹਦੇ ਵਿੱਚ ਹਾਂਜੀ ਵੀ ਮਿਹਨਤ ਕਰ ਰਹੇ ਸੀਗੇ, ਹੂੰ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਸੀਗੇ। ਹਾਂਜੀ ਜਦੋਂ ਮੌਕਾ ਸੀਗਾ ਹੂੰ, ਉਸ ਮਿਹਨਤ ਦਾ ਫਲ ਮਾਨਣ ਦਾ, ਹਾਂਜੀ ਤੇ ਉਦੋਂ ਆਹ ਕਹਿਰ ਵਾਪਰ ਗਿਆ। ਹੂੰ ਸੋ ਇਹ ਬੜੀ ਆ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਰਹੂਗਾ ਹੂੰ ਕੀ ਹੋ ਰਿਹਾ, ਤੇ ਅਸੀਂ ਪੰਜਾਬੀ ਰੇਡੀਓ USA ਵੱਲੋਂ ਵੀ ਕੋਸ਼ਿਸ਼ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਵੀ ਕੇਸ ਦੀਆਂ ਜਿਹੜੀਆਂ ਅੱਗੇ ਕੋਈ ਪਰਤਾਂ ਖੋਲਦੀਆਂ, ਜੋ ਵੀ ਅਪਡੇਟਸ ਹੋਣਗੀਆਂ ਆਪਣੇ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ। ਤੇ ਸਰੋਤੇ ਜੇ ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 ਜੀ ਦੇ ਉੱਤੇ। ਤੇ ਲੋਕ ਇੰਤਜ਼ਾਰ ਕਰ ਰਹੇ ਆ ਵੀ ਇਹ ਕੇਸ ਜਿਹੜਾ ਹੁਣ ਅੱਗੇ ਤੁਰੇ। ਹੂੰ, ਹੁਣ ਨਵੰਬਰ ਦੇ ਵਿੱਚ ਜਿਹੜੀ ਇਸ ਦੀ ਇਹਦੀ ਅਗਲੀ hearing ਹੈ। ਜਿਹੜੀ ਹੀਅਰਿੰਗ ਹੈਗੀ ਆ। ਹਾਂਜੀ ਬਾਕੀ ਇਹੀ ਬੇਨਤੀ ਕਰਦੇ ਆ ਹੂੰ, ਵੀ ਚਾਹੇ ਵੀਕਐਂਡ ਦਾ ਪ੍ਰੋਗਰਾਮ, ਚਾਹੇ ਅੱਜ ਆ, ਜਿੱਥੇ ਵੀ ਜਿਹੜੇ ਵੀ ਧਾਰਮਿਕ ਸਥਾਨ ਜਾਂ ਕਿਤੇ ਵੀ ਆ ਕੋਈ ਅਰਦਾਸ ਬੇਨਤੀ ਕਰ ਰਹੇ ਤਾਂ ਅੱਜ ਇਸ ਪਰਿਵਾਰ ਨੂੰ ਜ਼ਰੂਰ ਹੂੰ, ਅਰਦਾਸਾਂ 'ਚ ਸ਼ਾਮਲ ਰੱਖਿਓ। ਜੀ ਜੀ ਬਾਕੀ ਰੋਜ਼ ਹੀ ਜਿਹੜਾ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਰੱਖੋ ਵੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਇਹ ਬਲ ਲਿਆਉਣਾ, ਇਹ ਮਜ਼ਬੂਤੀ ਲਿਆਉਣੀ ਬੜੀ ਔਖੀ ਆ। ਉਹ ਪ੍ਰਮਾਤਮਾ ਦੇ ਨਾਲ ਜੁੜ ਕੇ ਹੀ ਆਉਣੀ ਆ। ਜੀ ਤੇ ਦੇਖੋ ਭਾਣੇ ਨੂੰ ਮੰਨਣਾ ਪੈਣਾ, ਹੋਰ ਆਪਣੇ ਕੋਲ ਕੋਈ ਚਾਰਾ ਚਾਰਾ ਨਹੀਂ ਨਹੀਂ ਹੁੰਦਾ। ਬਿਲਕੁਲ ਹਾਂਜੀ ਰੋਸ ਕਰ ਸਕਦੇ ਹਾਂ ਆਪਾਂ ਪ੍ਰਮਾਤਮਾ ਦੇ ਨਾਲ ਵੀ, ਅਥਾਰਟੀਜ਼ ਦੇ ਨਾਲ ਵੀ, ਸਾਰਿਆਂ ਦੇ ਨਾਲ ਹਾਂਜੀ ਵੀ, ਹਾਂਜੀ ਪਰ ਆਪਾਂ ਨੂੰ ਇਹ ਮੰਨ ਕੇ ਚੱਲਣਾ ਪੈਣਾ ਵੀ ਹੁਣ ਇਸ ਤੋਂ ਅੱਗੇ ਜਿਹੜਾ ਆਪਾਂ ਕਿੱਦਾਂ ਕਰਨਾ ਆ। ਇੱਕ ਅਜਿਹੀ ਘਟਨਾ ਪ੍ਰਵੀਨ ਜੀ ਵਾਪਰੀ ਹੈ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਇਹ ਨਾ ਭੁੱਲਣਯੋਗ ਆ, ਹਾਂਜੀ ਨਾ ਹੀ ਇਹ ਬਖਸ਼ਣਯੋਗ ਆ। ਹਾਂਜੀ ਤੇ ਪਰ ਇਹ ਆ ਵੀ ਆਪਾਂ ਸਿੱਖਣਾ ਵੀ ਆ ਵੀ ਹੂੰ ਗਾਂ ਤੋਂ ਇਦਾਂ ਜਿਹੜਾ ਹੈ ਕਿਸੇ ਦੇ ਨਾਲ ਨਾ ਜਿਹੜਾ ਉਹ ਹੋਵੇ। ਅਲਰਟ ਜਿਹੜਾ ਆ ਉਹ ਆਪਾਂ ਨੂੰ ਵੱਧ ਤੋਂ ਵੱਧ ਰਹਿਣਾ ਚਾਹੀਦਾ ਆ ਤਾਂ ਜੋ ਅਣਹੋਣੀਆਂ ਜਿਹੜੀਆਂ ਅਜਿਹੀਆਂ ਟਾਲੀਆਂ ਜਾ ਸਕਣ। ਇਹਦੇ ਵਿੱਚੋਂ ਬਾਟਮ ਲਾਈਨ ਇਹ ਵੀ ਨਿਕਲਦੀ ਆ, ਉੱਦਾਂ ਬਹੁਤ ਸਾਰੇ ਜਿਹੜੇ ਲੋਕ ਕਹਿੰਦੇ ਵੀ ਹਥਿਆਰਾਂ ਦਾ ਆਪਾਂ ਕੀ ਕਰਨਾ ਹੁੰਦਾ ਆ। ਹਾਂਜੀ ਹਾਂਜੀ ਅਮਨਦੀਪ ਸਿੰਘ ਵੀ, ਮਰਹੂਮ ਅਮਨਦੀਪ ਸਿੰਘ ਵੀ ਇਦਾਂ ਹੀ ਸੋਚਦੇ ਸੀਗੇ। ਇਹ ਕੋਈ ਮੈਂ ਇਹ ਨਹੀਂ ਆ ਵੀ ਇਸ ਮੌਕੇ ਤੇ ਇਹ ਕਹਿ ਰਿਹਾ ਵੀ ਨਹੀਂ ਸਾਰੇ ਜਾਣੇ ਜਾ ਕੇ ਲੈ ਪਰਿਵਾਰ ਨਾਲ ਰਿਲੇਟ ਕਰਕੇ ਨਹੀਂ ਆ, ਆਮ ਆਪਾਂ ਗੱਲ ਆਮ ਜਿਹੜੀ ਇੱਕ ਧਾਰਨਾ ਆ। ਪਰ ਇਹ ਆ ਵੀ ਯੂ ਨੈਵਰ ਨੋ ਕਿਹੜੀ ਚੀਜ਼ ਨੇ ਕਿੱਥੇ ਕੰਮ ਆ ਜਾਣਾ ਹੁੰਦਾ। ਸੋ ਆਪਾਂ ਨੂੰ ਉਸ ਚੀਜ਼ ਬਾਰੇ ਜ਼ਰੂਰ ਸੋਚਣਾ ਜਿਹੜਾ ਆ ਉਹ ਚਾਹੀਦਾ ਆ। ਤੁਹਾਡੀ ਆਪਣੀ ਸੇਫਟੀ, ਪਰਿਵਾਰ ਦੀ ਸੇਫਟੀ, ਇਹ ਸਭ ਤੋਂ ਫੋਰਮੋਸਟ ਚਾਹੀਦੀ ਆ। ਇਹ ਪ੍ਰਾਇੋਰਟੀ ਨੰਬਰ 1 ਚਾਹੀਦੀ ਆ। ਤੁਸੀਂ ਕਿੱਦਾਂ ਉਹ ਅਚੀਵ ਕਰਨ ਦੇ ਲਈ ਕੰਫਰਟੇਬਲ ਫੀਲ ਕਰਦੇ ਹੋ, ਤੁਹਾਨੂੰ ਉਹ ਜਿਹੜੇ ਜ਼ਰੂਰ ਕਦਮ ਚੁੱਕਣੇ ਚਾਹੀਦੇ। ਗੁਰਜੀਤ ਸਿੰਘ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਪੜਾਅ ਬੋਲਦਾ ਜੀ। ਮੇਰੀ ਵਾਰੀ ਹੈ ਜੀ ਤੁਹਾਡੀ ਵਾਰੀ ਹੈ ਜੀ। ਹਾਂਜੀ ਭਾਜੀ ਬਹੁਤ ਮਾੜੀ ਗੱਲ ਆ। ਅਸੀਂ ਤਾਂ ਉਸ ਟਾਈਮ ਇੰਡੀਆ ਸੀਗੇ, ਮੈਂ ਅੱਜ ਰੇਡੀਓ ਤੇ ਤੁਹਾਡਾ ਸੁਣਿਆ, ਮੈਨੂੰ ਇੰਨਾ ਦੁੱਖ ਹੋਇਆ ਕਿ ਗੱਲੇ ਚੱਕ। ਮੈਂ ਟਰੱਕ ਦੇ ਵਿੱਚ ਬੈਠਾ, ਜਾਣੀ ਉਸ ਪਰਿਵਾਰ ਦੇ ਨਾਲ ਅਸੀਂ, ਸਾਡੀ ਸਹਿਮਤੀ ਆ, ਜੋ ਵੀ ਪਰਿਵਾਰ ਨੂੰ ਚੰਗਾ ਲੱਗਦਾ ਉਹ ਕਰਨਾ। ਬਾਕੀ ਜਿਸ ਤਨ ਲੱਗੇ ਸੋ ਤਨ ਜਾਣੇ। ਦੁੱਖ ਜਿਹੜਾ ਹੁੰਦਾ ਆ ਉਹ ਜਿਸ ਪਰਿਵਾਰ ਨੂੰ ਹੈਗਾ ਆ ਉਹਨਾਂ ਨੂੰ ਪਤਾ। ਜਿਹੜਾ ਦੂਸਰੇ ਸਾਡੇ ਵਰਗੇ ਉਹ ਗੱਲਾਂ ਕਰਨ ਜੋਗੇ ਰਹਿ ਜਾਂਦੇ ਆ ਵੀ ਆਹ ਨਹੀਂ ਇੱਦਾਂ ਕਰ ਦਿੰਦੇ, ਇੱਦਾਂ ਨਹੀਂ ਕਰ ਦਿੰਦੇ। ਇਹ ਤੋਂ ਆਪਣੇ ਬੰਦਿਆਂ ਨੂੰ, ਜਿੱਦਾਂ ਭੈਣ ਜੀ ਨੇ ਕਿਹਾ ਵੀ ਤੁਸੀਂ
ਸਾਡਾ ਸਾਥ ਦਿਓ, ਅਸੀਂ ਮੂਹਰੇ ਜਾ ਕੇ ਆਪਣਾ ਕੋਈ ਵਧੀਆ ਕੇਸ ਲੜ ਸਕੀਏ, ਸਾਨੂੰ ਹੌਸਲਾ ਦਿਓ। ਇਹ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਦਾ ਹੌਸਲਾ ਨਹੀਂ ਹਟਾਉਣਾ ਚਾਹੀਦਾ। ਕਿਉਂ ਮਾੜੀਆਂ ਗੱਲਾਂ ਕਰਕੇ ਫਿਰ ਬੰਦੇ ਦੇ ਮਨ 'ਚ ਹੋ ਜਾਂਦਾ ਵੀ ਕਈ ਜਨੂੰ ਸਾਨੂੰ ਏਦਾਂ ਕਹਿੰਦੇ ਏਦਾਂ, ਫਿਰ ਉਹ ਬੰਦੇ ਦਾ ਹੌਸਲਾ ਟੁੱਟ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਹੌਸਲਾ ਬਣਾਉਣਾ ਆ, ਤੋੜਨਾ ਨਹੀਂ ਆ, ਕਿਉਂਕਿ ਪਹਾੜ ਤੋਂ ਵੀ ਵੱਡਾ ਕਹਿਰ ਟੁੱਟਾ ਆ ਉਸ ਪਰਿਵਾਰ ਦੇ ਉੱਤੇ, ਆਪਾਂ ਤਾਂ ਸੋਚ ਨਹੀਂ ਸਕਦੇ। ਜੀ ਮਤਲਬ ਇੱਕ ਕੋਈ ਨੈਚੁਰਲ ਕਿਸੇ ਦੀ ਡੈਥ ਹੋ ਜਾਵੇ ਨਾ, ਉਹ ਸਹਾਰਨੀ ਔਖੀ ਹੁੰਦੀ ਆ। ਇਹ ਤਾਂ ਧੱਕੇ ਨਾਲ ਖੋਲੇ ਗਏ ਨਾ, ਇਹ ਤਾਂ ਮਤਲਬ ਸ਼ਰੇਆਮ ਹੀ ਏਦਾਂ ਹੋਇਆ ਪ੍ਰਵੀਨ ਜੀ, ਵੀ ਬਸ ਖੋ ਹੀ ਲਏ ਗਏ ਵੀ ਇਹਦੇ ਵਿੱਚ ਹੋਰ ਕੁਛ ਨਹੀਂ ਆ। ਆਪਣਾ ਰੋਸ ਜ਼ਾਹਰ ਕਰਨਾ ਚਾਹੀਦਾ ਜੀ ਐਜ਼ ਏ ਕਮਿਊਨਿਟੀ ਵੀ ਭਾਈ ਇਹਦੇ ਉੱਤੇ ਸਾਨੂੰ ਜਿਹੜਾ ਆ ਅੱਗੇ ਠੋਸ ਕਦਮ ਜਿਹੜੇ ਚਾਹੀਦੇ, ਇੱਕ ਪਰਿਵਾਰਾਂ ਦੀ, ਬਿਜ਼ਨੈਸਿਸ ਦੀ, ਸਾਰਿਆਂ ਦੀ ਜਿਹੜੀ ਸੇਫਟੀ ਦੇ ਲਈ ਜਿਹੜੇ ਉਹ ਕਦਮ ਅੱਗੇ ਚੁੱਕਣੇ ਚਾਹੀਦੇ ਆ। ਇਹ ਚਾਹੇ ਉਹ ਲਾਅ ਮੇਕਰਸ ਆ, ਚਾਹੇ ਜਿੱਦਾਂ ਵੀ ਆ, ਹਨਾ, ਵੀ ਉਹ ਕੁਛ ਵੀ ਆ ਜੀ। ਇੱਕ ਨਾ ਸੋ ਜਦੋਂ ਆਪਾਂ ਅਲਰਟ ਦੀ ਜਾਂ ਉਹ ਚੀਜ਼ਾਂ ਦੀ ਗੱਲ ਜਿਹੜੀ ਉਹ ਕਰ ਰਹੇ ਹਾਂ, ਬਾਕੀ ਸਰੋਤੇ ਤੁਸੀਂ ਵੀ ਵਿਚਾਰ ਸ਼ੇਅਰ ਕਰ ਸਕਦੇ ਹੋ ਆਪਣੇ 408-272-52 100 ਤੇ ਅੱਜ ਇੱਕ ਮੈਂ ਹੋਰ ਵੀਡੀਓ ਦੇਖ ਰਿਹਾ ਸੀ। ਆਪਾਂ ਕਈ ਵਾਰੀ ਆਪਣੇ ਨਿਆਣਿਆਂ ਨੂੰ ਜਾਂ ਕਈਆਂ ਚੀਜ਼ਾਂ ਨੂੰ ਦੱਸਦੇ ਨਹੀਂ, ਨਿਆਣੇ ਪਤਾ ਨਹੀਂ ਕਿਸੇ ਲਾਲਚ ਕਰਕੇ ਜਾਂ ਕਿੱਦਾਂ ਕਰਕੇ, ਮੈਂ ਅਲਰਟਨੈਸ ਦੀ ਗੱਲ ਕਰ ਰਿਹਾ, ਇਹ ਇਸ ਕੇਸ ਦੇ ਨਾਲ ਕੋਈ ਸੰਬੰਧ ਨਹੀਂ ਇਸ ਗੱਲ ਦਾ। ਇਹ ਅਲਰਟਨੈਸ ਜਿਹੜੀ ਉਹ ਕਿਉਂ ਜ਼ਰੂਰੀ ਆ, ਦੱਸਣਾ ਕਿਉਂ ਜ਼ਰੂਰੀ ਆ। ਦੇयर ਆਰ ਬੈਡ ਪੀਪਲ ਇਨ ਦਿਸ ਵਰਲਡ, ਮਾੜੇ ਬੰਦੇ ਹੈਗੇ ਨੇ ਇਸ ਦੁਨੀਆ ਦੇ ਉੱਤੇ, ਨੋ ਡਾਊਟ। ਚੱਲਦੀ ਦੁਨੀਆ ਚੰਗਿਆਂ ਦੇ ਸਿਰ ਤੇ ਆ, ਪਰ ਫਿਰ ਵੀ ਮਾੜੇ ਲੋਕ ਹੈਗੇ ਨੇ। ਇਹਨਾਂ ਨੂੰ ਆਪਾਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ, ਸਾਰਿਆਂ ਨੂੰ ਸੁਚੇਤ ਕਰਕੇ ਰੱਖਣਾ ਚਾਹੀਦਾ। ਕੁਝ ਵੀ ਹੋ ਸਕਦਾ। ਵੀਡੀਓ ਕੀ ਸੀ, ਕੋਈ ਪੋਕੇਮੋਨ ਖੇਡਦਾ ਕਿਸੇ ਸਟ੍ਰੇਂਜਰ ਦੀ ਗੱਡੀ 'ਚ ਬਹਿ ਜਾਂਦਾ। ਅੱਛਾ। ਬਾਅਦ ਦੇ ਵਿੱਚ ਉਹ ਕਰ ਤਾਂ ਉਹ ਨਿਆਣਿਆਂ ਨੂੰ ਸਮਝਾਉਣ ਲਈ ਰਹੇ ਸੀਗੇ, ਵੀਡੀਓ ਬਣਾ ਰਹੇ ਸੀਗੇ ਵੀ ਕੀ ਕਰਦੇ ਆ। ਉਹ ਤੋਂ ਬਾਅਦ 'ਚ ਉਹਦੇ ਪੇਰੈਂਟਸ ਆਉਂਦੇ, ਯਾਰ ਤੈਨੂੰ ਕਿੰਨੀ ਵਾਰੀ ਤਾਂ ਦੱਸਿਆ, ਕਿਸੇ ਦੇ ਨਾਲ ਏਦਾਂ ਨਹੀਂ ਬਹਿਣਾ। ਨਿਆਣੇ ਕਈ ਵਾਰੀ ਸਮਝਦੇ ਆ ਵੀ ਸਾਰੇ ਜਣੇ ਚੰਗੇ ਹੀ ਆ ਕਿਤੇ, ਪਰ ਵੀ ਹੈਵ ਟੂ ਟੈਲ them ਵੀ ਥੋੜੇ ਜਿਹਾ ਉਸ ਹਿਸਾਬ ਦੇ ਨਾਲ ਜਿਹੜਾ ਚੰਗਾ। ਬਚਪਨਾ ਗਵਾਚ ਜਾਂਦਾ ਹੋਊਗਾ ਭਾਵੇਂ ਉਸ ਗੱਲ ਦੇ ਵਿੱਚ, ਵੀ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ, ਪਰ ਕਰੀਏ ਕਿ ਹੁਣ ਮਾਹੌਲ ਹੀ ਏਦਾਂ ਦਾ ਬਣਿਆ ਪਿਆ। ਤੁਸੀਂ ਕੀ ਕਰ ਸਕਦੇ ਇਸ ਦੇ ਵਿੱਚ? ਦੱਸਣਾ ਤਾਂ ਆਪਾਂ ਨੂੰ ਪੈਣਾ ਹੈ। ਸੋ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਆ, ਆਪਣੀ ਸੇਫਟੀ, ਪਰਿਵਾਰ ਦੀ ਸੇਫਟੀ ਦੇ ਲਈ ਜਿਹੜੇ ਕਦਮ ਜਿਹੜੇ ਚੱਕਣੇ ਆ ਉਹ ਜ਼ਰੂਰ ਚੱਕੋ। ਬਾਕੀ ਡੀਏ ਦੇ ਉੱਤੇ, ਅਥਾਰਟੀਜ਼ ਦੇ ਉੱਤੇ ਆਪਾਂ ਉਹਨਾਂ ਦੇ ਨਾਲ ਹਮੇਸ਼ਾ ਰਾਬਤਾ 'ਚ ਰਹੀਏ, ਗੱਲਬਾਤ ਕਰਦੇ ਰਹੀਏ ਵੀ ਭਾਈ ਸਾਨੂੰ ਇਸ ਦੇ ਵਿੱਚ ਜਸਟਿਸ ਮਿਲਣਾ ਚਾਹੀਦਾ ਆ। ਉਹ ਟਰੇਸੀ ਵਾਲਾ ਕਾਂਡ ਨਾ ਹੋਵੇ, ਬਜ਼ੁਰਗ ਨੂੰ ਮਾਰਤਾ ਚਾਕੂ ਦੇ ਨਾਲ ਉਸ ਹਥਿਆਰੇ ਨੇ, ਬਾਅਦ 'ਚ ਪਤਾ ਨਹੀਂ ਕੀ ਕਾਰਵਾਈ ਹੋਈ, ਡੀਏ ਨੇ ਚੰਗੀ ਤਰ੍ਹਾਂ ਕੇਸ ਨਹੀਂ ਰਨ ਕੀਤਾ ਜਾਂ ਐਵੀਡੈਂਸ ਨਹੀਂ ਸੀਗੇ, ਜਾਂ ਐਵੀਡੈਂਸ ਦਾ ਜੋ ਵੀ ਟੈਕਨੀਕੈਲਿਟੀਜ਼ ਜਿਹੜੀਆਂ ਰਹੀਆਂ, ਬੰਦਾ ਛੁੱਟ ਗਿਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ ਭਾਈ। ਜੇ ਇਦਾਂ ਦੀ ਚੀਜ਼ ਹੋ ਗਈ ਤਾਂ ਰੋਸ ਵੀ ਦਿਖਣਾ ਚਾਹੀਦਾ। ਉਦੋਂ ਕਿਸੇ ਨੇ ਕੁਛ ਨਹੀਂ ਕਿਹਾ। ਸ਼ੌਡੀ ਪੁਲਿਸ ਵਰਕ ਸੀਗਾ, ਸ਼ੌਡੀ ਪ੍ਰੋਸੀਕਿਊਟਰਸ ਦਾ ਕੰਮ ਸੀਗਾ, ਚੱਜ ਨਾਲ ਨਹੀਂ ਕੀਤਾ। ਉਹ ਇੱਕ ਬਜ਼ੁਰਗ ਦਾ ਕਾਤਲ ਜਿਹੜਾ ਉਹ ਨਿਕਲ ਗਿਆ ਹੱਥੋਂ। ਵਕੀਲਾਂ ਦੇ ਕੰਮ ਹੀ ਹੁੰਦੇ ਨਾ, ਜ਼ਿਰਾ ਕਰਨੀ, ਤੱਥ ਰੱਖਣੇ ਅਦਾਲਤ ਦੇ ਵਿੱਚ, ਉਸ ਗੱਲ ਨੂੰ ਸਾਬਤ ਕਰਨਾ। ਦੇਖੋ, ਇਹ ਪਰਿਵਾਰ ਤੇ ਕਮਿਊਨਿਟੀ ਬਹੁਤ ਪੇਸ਼ੈਂਸ ਦੇ ਨਾਲ ਚੱਲ ਰਹੀ ਆ। ਵੀ ਭਾਈ ਅਸੀਂ ਨੋ ਡਾਊਟ ਅਸੀਂ ਵੇਟ ਕਰ ਰਹੇ ਆ, ਪਰ ਵੇਟ ਇਸ ਖਣੋ ਨਹੀਂ ਕਰ ਰਹੇ ਵੀ ਬਾਅਦ ਦੇ ਵਿੱਚ ਕੁਝ ਹੋਵੇ ਨਾ। ਨਿਰਾਸ਼ਾ ਹੱਥ ਨਹੀਂ ਲੱਗਣੀ ਚਾਹੀਦੀ। ਇਹਦਾ ਜਿਹੜੀ ਨਹੀਂ ਹੋਣੀ ਚਾਹੀਦੀ ਪੇਸ਼ੈਂਸ ਦੀ। ਹਾਂ ਜੇ ਪੇਸ਼ੈਂਸ ਤੁਹਾਨੂੰ ਕਮਿਊਨਿਟੀ ਤੇ ਉਹ ਪਰਿਵਾਰ ਦਿਖਾ ਰਿਹਾ ਆ, ਤੇ ਉਹਦੇ ਸਾਨੂੰ ਰਿਜ਼ਲਟ ਜਿਹੜੇ ਆ ਉਹ ਸਹੀ ਮਿਲਣੇ ਚਾਹੀਦੇ। ਡੈਰਿਕ ਚੌਵਨ ਸੀਗਾ ਜਦੋਂ ਜਾਰਜ ਫਲੋਇਡ ਵਾਲਾ ਰੌਲਾ ਪਿਆ ਸੀਗਾ ਨਾ, ਉਦੋਂ ਉੱਥੋਂ ਦੇ ਜਿਹੜੇ ਡੀਏ ਨੇ ਨਾ, ਫਸਟ ਡਿਗਰੀ ਮਰਡਰ ਚਾਰਜ ਨਹੀਂ ਲਾਏ, ਸੈਕਿੰਡ ਡਿਗਰੀ ਲਾਏ। ਬੜੇ ਲੋਕਾਂ ਨੇ ਉਦੋਂ ਬਗਾਵਤ ਕੀਤੀ ਵੀ ਇਹ ਕੀ, ਇਹਦੇ ਫਸਟ ਡਿਗਰੀ ਮਰਡਰ ਚਾਰਜ ਬਣਦੇ ਆ। ਪਰ ਉਹ ਡੀਏ ਨੇ ਜਿਹੜਾ ਇਸ ਚੀਜ਼ ਦੇ ਹਿਸਾਬ ਦੇ ਨਾਲ ਉਹਨੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਉਹਨੇ ਉੱਥੇ ਪਹਿਲੋਂ ਨਹੀਂ ਸੋਚ ਕੇ ਆਇਆ ਮਾਰਨ ਦੇ ਲਈ, ਇਹਨੇ ਉੱਥੇ ਮੌਕੇ ਦੇ ਉੱਤੇ ਮਾਰਿਆ। ਜੇ ਫਸਟ ਡਿਗਰੀ ਲਾਉਂਦੇ ਤੇ ਇਹਨੇ ਛੁੱਟ ਜਾਣਾ ਸੀ। ਅਸੀਂ ਸਪੇਸ ਦੇ ਰਹੇ ਆ, ਉਹ ਪ੍ਰੋਸੀਕਿਊਟਰਸ ਨਹੀਂ, ਉਹਨਾਂ ਸਾਰਿਆਂ ਨੂੰ, ਪਰਿਵਾਰ ਵੀ ਜਿਹੜਾ ਉਹ ਦੇ ਰਿਹਾ ਆ। ਸੋ ਹੋਪਫੁਲੀ ਦੇ ਕਾਨੂੰਨ ਜਿਹੜਾ ਆ ਉਹ ਸਹੀ ਢੰਗ ਦੇ ਨਾਲ ਇਸ ਚੀਜ਼ 'ਚ ਕੰਮ ਕਰੇ, ਤੇ ਬਾਕੀ ਜਿਹੜਾ ਭਾਈਚਾਰਾ ਆ ਉਹ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਆ ਉਹ ਸ਼ਾਮਲ ਰਵੇ, ਤੇ ਉਹਨਾਂ ਨੂੰ ਧਰਵਾਸ ਜਿਹੜਾ ਉਹ ਬਣ ਕੇ ਰੱਖੇ ਵੀ ਇਮੋਸ਼ਨਲੀ ਜਿੱਦਾਂ ਵੀ ਤੁਹਾਨੂੰ ਜਿਹੜੀ ਜ਼ਰੂਰਤ ਹੈਗੀ ਆ। ਫਾਈਨੈਂਸ਼ਲੀ ਵੀ ਲੋਕਾਂ ਨੇ ਬਹੁਤ ਮਦਦ ਕੀਤੀ, ਉਹ ਪਰਿਵਾਰ ਵੀ ਆਪ ਵੀ ਕਹਿੰਦਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੇ ਪਰ ਇਹ ਆ ਵੀ ਭਾਈ ਇਮੋਸ਼ਨਲੀ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੇ ਆ
ਉਹ ਉਸ ਦੀ ਸਪੋਰਟ ਦੀ ਜਿਹੜੀ ਉਹਨਾਂ ਨੂੰ ਲੋੜ ਹੈ। ਜ਼ਰੂਰਤ ਹੈਗੀ ਆ, ਹਾਂਜੀ ਸੋ ਮੋਢਾ ਬਣੋ ਉਸ ਦਾ। ਜੀ ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਰਾਜਕਨਵੀਰ ਸਿੰਘ ਜੀ, ਜਿਵੇਂ ਭੈਣ ਜੀ ਹੋਰਾਂ ਨੇ ਇੱਕ ਗਿਲਾ ਜਿਹੜਾ ਉਹ ਜ਼ਾਹਰ ਕੀਤਾ ਕਿ ਇਸ ਤਰ੍ਹਾਂ ਆ ਕੇ ਲੋਕ ਗੱਲਾਂ ਕਰਦੇ ਨੇ, ਤਾਂ ਕੋਸ਼ਿਸ਼ ਕਰੋ ਕਿ ਜਿੰਨਾ ਚਿਰ ਕੁਛ ਨਹੀਂ ਵੀ ਸਾਹਮਣੇ ਆ ਰਿਹਾ ਤਾਂ ਉਸ ਚੀਜ਼ ਤੇ ਚੁੱਪ ਕੀਤਾ ਜਾਵੇ। ਵਾਰ-ਵਾਰ ਉਸ ਗੱਲ ਨੂੰ ਛੇੜਨਾ ਜਾਂ ਉਹਦਾ ਦਿਲ ਦਿਖਾਉਣਾ, ਇਹ ਕੋਈ ਉਹਦੇ ਨਾਲ ਸੰਵੇਦਨਾ ਜ਼ਾਹਰ ਕਰਨਾ ਨਹੀਂ ਹੈ। ਉਹ ਆਪ ਹੀ ਉਹਨਾਂ ਨੇ ਦੱਸ ਹੀ ਦਿੱਤਾ ਹਾਂਜੀ। ਵੀ ਤੁਸੀਂ ਬਣਾਉਣ ਦੋਖਾ ਹੈ, ਪਰ ਹਾਂਜੀ, ਤੁਸੀਂ ਹਾਂਜੀ, ਗੱਲਾਂ ਬਿਲਕੁਲ। ਇਦਾਂ ਦੀਆਂ ਕਰਕੇ ਹੂੰ, ਨੋ ਡਾਊਟ ਕਈਆਂ ਦੇ ਮਨਾਂ 'ਚ ਸਵਾਲ ਰਹੇ। ਪ੍ਰਵੀਨ ਜੀ, ਬਹੁਤ ਲੋਕਾਂ ਨੇ ਇਹ ਜਿਹੜਾ ਕੁਐਸਚਨ ਹਾਂਜੀ ਵੀ ਬੋਲਿਆ। ਕੀਤਾ, ਕਈਆਂ ਦੇ ਮਨ 'ਚ ਆਇਆ ਵੀ ਹੋਣਾ, ਹਨਾ? ਹਾਂਜੀ, ਵੀ ਪਰ ਬਹੁਤ ਲੋਕਾਂ ਦੇ ਬਚਿਆ ਮਨ ਜਾਵੇ ਇਸ ਚੀਜ਼ ਤੋਂ। ਉਹ ਹੁਣ ਨਹੀਂ ਜਿਹੜਾ ਉਹ ਉਹਨਾਂ ਨੂੰ ਇਸ ਟਾਈਮ ਹੂੰ, ਹੈਗਾ। ਹੁਣ ਇੰਨੀ ਕੁ ਜਿਹੜੀ ਆ ਆਪਾਂ ਨੂੰ ਉਹ ਹੂੰ, ਜ਼ਰੂਰ ਚਾਹੀਦੀ ਆ, ਹਾਂਜੀ, ਕਿਉਂਕਿ ਇਵੈਂਚੁਅਲੀ ਕੀ ਆ ਨਾ, ਇਹ ਇੱਕ ਗੈਸ ਲਾਈਟਿੰਗ ਵਾਲੀ ਚੀਜ਼ ਬਣ ਜਾਂਦੀ ਆ। ਹਾਂਜੀ, ਗੈਸ ਲਾਈਟਿੰਗ ਆਪਾਂ ਬਹੁਤ ਵਾਰੀ ਇੱਥੇ ਡਿਸਕਸ ਕੀਤੀ ਹੈ ਗੱਲ, ਹੂੰ, ਵੀ ਉਹ ਚੀਜ਼ ਆ ਵੀ ਜਿਹੜਾ ਪੀੜਤ ਆ ਉਸੇ ਨੂੰ ਹੀ ਦੋਸ਼ੀ ਬਣਾ ਕੇ ਦੋਸ਼ੀ ਬਣਾ ਦੇਣਾ, ਪੇਸ਼ ਕਰ ਦੇਣਾ ਹੂੰ, ਵੀ ਕਿਤੇ ਇਹਦਾ ਹੀ ਕਸੂਰ ਸੀਗਾ, ਹੂੰ, ਵੀ ਉਹ ਘਰੋਂ ਹੀ ਮਿੱਥ ਕੇ ਥੋੜੀ ਆਇਆ ਸੀਗਾ ਵੀ ਭਾਈ ਅਸੀਂ ਮਰਨਾ ਆ ਅੱਜ, ਹਾਂਜੀ, ਵੀ ਮੈਂ ਲੜਨਾ ਆ ਜਾਂ ਮੈਂ ਉਹ ਕੁਝ ਕਰਨਾ ਆ, ਹਨਾ? ਹੂੰ, ਉਹ ਤਾਂ ਇੱਕ ਇਹ ਆ, ਕਿੰਨੀਆਂ ਘਟਨਾਵਾਂ ਕਿਡਨੈਪਿੰਗ ਦੀਆਂ ਹੁੰਦੀਆਂ, ਬਾਅਦ ਚ ਬੰਦਾ ਛੁੱਟ ਵੀ ਜਾਂਦਾ ਹੈ, ਹੂੰ, ਫਰੌਤੀ ਦੇ ਕੇ ਵੀ ਨਿਕਲ ਜਾਂਦਾ ਹੈ, ਹਾਂਜੀ, ਕਈ ਵਾਰੀ ਫਰੌਤੀ ਤੋਂ ਬਗੈਰ ਵੀ ਨਿਕਲ ਜਾਂਦਾ। ਹੁਣ ਉਹਨਾਂ ਨੂੰ ਥੋੜੀ ਪਤਾ ਸੀਗਾ ਹਾਂਜੀ, ਵੀ ਬਿਲਕੁਲ। ਇਸ ਦਾ ਅੰਤ ਜਿਹੜਾ ਤੇ ਉਹ ਇਸ ਬੜੇ ਪਾਸੇ ਵੱਲ ਨੂੰ ਦੇਖੋ ਹੋਣਾ। ਬੜੇ ਚਾਵਾਂ ਤੇ ਸਧਰਾਂ ਨਾਲ ਉਹਨਾਂ ਨੇ ਖੜਾ ਕੀਤਾ ਸੀ ਨਾ ਆਪਦਾ ਐਮਪਾਇਰ ਜਾਂ ਬਿਜ਼ਨਸ ਜੋ ਵੀ ਸੀਗਾ। ਉਹ ਥੋੜੇ ਇੱਕ-ਇੱਕ ਚਿਰ ਕਰਕੇ, ਹੋਇਆ ਸੀਗਾ, ਹਾਂਜੀ, ਉਹਨਾਂ ਨੇ ਅੱਜ ਜਿਸ ਥਾਂ ਤੋਂ ਇਹਨਾਂ ਨੂੰ ਕਿਡਨੈਪ ਹੂੰ, ਕੀਤਾ ਗਿਆ, ਉਹ ਥੋੜਾ ਚਿਰ ਹੀ ਹੋਇਆ ਥੋੜਾ ਸੀਗਾ। ਥੋੜਾ ਚਿਰ ਹੀ ਹੋਇਆ ਸੀਗਾ। ਜਿਵੇਂ ਭੈਣ ਜੀ ਦੱਸਦੇ ਸੀਗੇ ਵੀ ਇੱਕ-ਇੱਕ ਟਰੱਕ ਕਰਕੇ ਹੌਲੀ-ਹੌਲੀ ਏਦਾਂ ਹੀ ਹੁੰਦਾ ਨਾ, ਬੰਦਾ ਹੌਲੀ-ਹੌਲੀ ਜਿਵੇਂ-ਜਿਵੇਂ ਰਿਸਕ ਦੇ ਵਿੱਚੋਂ ਬਾਹਰ ਹੁੰਦਾ ਜਾਂਦਾ ਹੈ, ਉਵੇਂ-ਉਵੇਂ ਫਿਰ ਹੋਰ ਐਕਸਪੈਂਡ ਜਿੰਨੀ ਸਮਰੱਥਾ ਸਮਰੱਥਾ ਦੇ ਬਣਦੀ ਮੁਤਾਬਿਕ, ਜਾਂਦੀ ਹੈ, ਹਾਂਜੀ, ਫਿਰ ਉਹ ਬੰਦਾ ਉੱਥੇ ਪਹੁੰਚਦਾ ਜਾਂਦਾ ਹੈ। ਹੂੰ, ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ ਵੀ ਭਾਈ, ਪਰਿਵਾਰ ਦੀ ਇਹ ਬੇਨਤੀ ਹੋਈ ਆ। ਹਾਂਜੀ, ਇਹ ਵੀ ਜੇ ਕਹਿੰਦੇ ਵੀ ਜੇ ਤੁਹਾਨੂੰ ਕੋਈ ਭਾਈ ਕੁਐਸਚਨ ਹੈਗੇ ਆ, ਹੂੰ, ਤਾਂ ਉਹ ਜਿਹੜੇ ਜ਼ਰੂਰ ਤੁਸੀਂ ਸਿੱਧਾ ਉਹਨਾਂ ਨੂੰ ਪੁੱਛ ਸਕਦੇ ਆ। ਜੀ, ਬਾਕੀ ਦੇਖੋ, ਉਮੀਦ ਕਰਦੇ ਆ ਵੀ ਭਾਈ ਹਾਂਜੀ। ਇਸ ਦੇ ਵਿੱਚ ਜਲਦੀ ਜਿਹੜਾ ਉਹ ਇਨਸਾਫ ਆਪਾਂ ਨੂੰ ਜਿਹੜਾ ਉਹ ਮਿਲੇ। ਪਰ ਇੰਨਾ ਵੀ ਯੂਨਿਟੀ ਜ਼ਰੂਰ ਦਿਖਾਓ ਲੋਕਾਂ, ਉਹਨਾਂ ਦੇ ਨਾਲ ਖੜੋ। ਉਹਨਾਂ ਦੇ ਨਾਲ ਜਿਹੜਾ ਹਾਂਜੀ, ਉਹ ਉਹਨਾਂ ਦੇ ਖੜੋ। ਮਨ 'ਚ ਹੈਗੇ ਨੇ। ਜੇ ਕੋਈ ਨਾ ਭਾਈ, ਜੇ ਕਿਸੇ ਦੇ ਕੋਈ ਵੀ ਗਿਲੇ ਸ਼ਿਕਵੇ ਆ ਇਹੋ ਜਿਹੇ ਮੌਕੇ ਦੇ ਉੱਤੇ, ਹਾਂਜੀ, ਉਹ ਨਹੀਂ, ਛੱਡ ਦਿਓ। ਹਾਂਜੀ, ਉਹ ਛੱਡ ਦਿਓ। ਅਜੇ ਉਹਨਾਂ ਨੂੰ ਤਾਂ ਸਿਰਫ ਤੇ ਸਿਰਫ ਸਪੋਰਟ ਦੀ ਹਾਂਜੀ। ਜਿਹੜੀ ਆ ਉਸ ਦੇ ਵਿੱਚ ਨਾਲੇ ਇੱਕ ਗੱਲ ਹੋਰ ਵੀ ਹੈ ਜ਼ਰੂਰਤ ਨਾ, ਸਿਆਣੇ ਕਹਿੰਦੇ ਵੀ ਦੁੱਖ ਜਦੋਂ ਵੰਡਾਈਏ ਨਾ ਕਿਸੇ ਨਾਲ, ਉਹ ਅੱਧਾ ਰਹਿ ਜਾਂਦਾ, ਘਟ ਜਾਂਦਾ। ਘਟ ਜਾਂਦਾ। ਹਾਂ, ਤੇ ਇਸ ਤਰ੍ਹਾਂ ਜੇ ਆਪਾਂ ਸਦਭਾਵਨਾ ਦੇ ਨਾਲ, ਹਮਦਰਦੀ ਭਾਵਨਾ ਦੇ ਨਾਲ ਉਹਨਾਂ ਦੇ ਨਾਲ ਖੜਦੇ ਆਂ, ਜਾਂ ਆਪਾਂ ਇਸ ਸਮਾਜ ਨੂੰ ਇਹ ਸੁਨੇਹਾ ਦਿੰਦੇ ਹਾਂ ਕਿ ਅਸੀਂ ਭਾਈ ਖੜੇ ਆਂ, ਐਜ਼ ਏ ਕਮਿਊਨਿਟੀ ਨਾਲ ਖੜੇ ਆਂ, ਐਜ਼ ਏ ਭਾਈਚਾਰਾ ਅਸੀਂ ਉਹਨਾਂ ਦੇ ਨਾਲ ਖੜੇ ਆਂ, ਤਾਂ ਇਹ ਇੱਕ ਮੈਸੇਜ ਵੀ ਜਾਂਦਾ ਨਾ ਲੋਕਾਂ ਨਾਲ ਕਿ ਤੁਹਾਡੇ ਲੋਕ ਯਾਰ ਵਾਕਈ ਦੁੱਖ ਦੇ ਮਾਮਲੇ 'ਚ ਖੜੇ ਆ, ਜਾਂ ਕਾਨੂੰਨ ਵੀ ਇਹ ਚੀਜ਼ਾਂ ਦੇਖਦਾ ਕਿ ਵਾਕਈ ਲੋਕ ਖੜੇ ਆ। ਸੋ ਜਿਵੇਂ ਤੁਸੀਂ ਟ੍ਰੇਸੀ ਵਾਲਾ ਜ਼ਿਕਰ ਕੀਤਾ, ਇਹ ਜਿਹੜੀਆਂ ਘਟਨਾਵਾਂ, ਕੇਸ, ਅਦਾਲਤੀ ਮਸਲੇ ਹੁੰਦੇ ਆ, ਪੈਰਵਾਈਆਂ ਨਾਲ ਹੁੰਦੇ ਆ। ਕੇਸ ਕਿੰਨੇ ਸਟਰੋਂਗ ਤਰੀਕੇ ਨਾਲ ਪੁੱਟ ਕੀਤਾ ਗਿਆ, ਕਿਹੋ ਜਿਹੀ ਜ਼ਿਰਾ ਹੋਈ ਹੈ, ਕਿਸ ਤਰੀਕੇ ਨਾਲ ਉਹਨੂੰ ਲੜਿਆ ਗਿਆ, ਇਹ ਸਭ ਚੀਜ਼ਾਂ ਰਿਜ਼ਲਟ ਇਸੇ ਤੇ ਮੁਨਸਰ ਕਰਦੇ ਆ। ਸੋ ਇਸੇ ਕਰਕੇ ਇਹਨਾਂ ਚੀਜ਼ਾਂ ਤੇ ਨਿਗਾਹ ਬਣਾਉਣੀ ਵੀ ਬਹੁਤ ਜ਼ਰੂਰੀ ਹੈ। ਜੀ ਹਾਂਜੀ, ਬਿਲਕੁਲ। ਹੂੰ, ਜਿਹੜੇ ਵੀ ਉੱਥੇ ਲੀਡਰਸ ਨੇ ਹਾਂਜੀ, ਕਮਿਊਨਿਟੀ ਦੇ, ਜਿਹੜੇ ਕਹਿੰਦੇ ਵੀ ਅਸੀਂ ਲੀਡ ਕਰਦੇ ਆ ਉੱਥੇ ਹਾਂਜੀ, ਉਹਨਾਂ ਨੂੰ, ਹਾਂਜੀ, ਤਾਂ ਉਹ ਜ਼ਰੂਰ ਸਰਕਾਰੀ ਅਦਾਰੇ ਪਦਾਰਿਆਂ ਦੇ ਵਿੱਚ ਭਾਈ ਆਪਣੀ ਜਿਹੜੀ ਆ ਉਹ ਪਹੁੰਚ ਦਾ ਇਸਤੇਮਾਲ ਕਰਦੇ ਹੋਏ ਹਾਂਜੀ, ਹਾਂਜੀ, ਇਸ ਦੇ ਵਿੱਚ ਇਨਸਾਫ ਲੈਣ ਦੇ ਲਈ ਹੂੰ, ਵੱਧ ਤੋਂ ਵੱਧ ਜਿਹੜੀ ਆ ਉਹ ਆਵਾਜ਼ ਜਿਹੜੀ ਉਹ ਹੂੰ, ਚੁੱਕਦੇ ਜਿਹੜੇ ਉਹ ਰਹੋ, ਹੂੰ, ਤਾਂ ਹੀ ਜਿਹੜਾ ਇਨਸਾਫ ਇਹਨਾਂ ਨੂੰ ਜਿਹੜਾ ਉਹ ਮਿਲਣਾ ਆ। ਹੂੰ। ਸੋ ਜਿਸ ਤਰ੍ਹਾਂ ਦੀ ਸਰਗਰਮੀ ਰਾਜਕਰਮਵੀਰ ਸਿੰਘ ਜੀ ਜਾਂ ਗੰਭੀਰਤਾ ਇਹਨਾਂ ਜੀਆਂ ਨੂੰ ਲੱਭਣ ਵੇਲੇ ਦਿਖਾਈ ਸੀ ਨਾ, ਉਹਨੂੰ ਜਾਰੀ ਰੱਖਣ ਦੀ ਲੋੜ ਹੈ। ਹਾਂਜੀ ਉਦੋਂ ਬਹੁਤ ਹਰ ਥਾਂ ਤੇ ਜਿੱਥੇ ਵੀ ਪੰਜਾਬੀ ਕੋਈ ਖੜਦਾ ਸੀ, ਇਹ ਗੱਲ ਹੁੰਦੀ ਸੀ, ਲੋਕ ਉਹਨਾਂ ਦੀਆਂ ਤਸਵੀਰਾਂ, ਪੋਸਟਰ ਸ਼ੇਅਰ ਕਰਦੇ ਸੀ, ਖਾਲੀ ਪਏ ਘਰਾਂ 'ਚ ਉਹਨਾਂ ਨੂੰ ਲੱਭਿਆ ਗਿਆ, ਦੂਰ ਦੁਰਾਡੇ ਇਲਾਕਿਆਂ 'ਚ ਲੱਭਿਆ ਗਿਆ, ਸੁੰਨਸਾਨ ਥਾਵਾਂ ਤੇ ਲੱਭਿਆ ਗਿਆ। ਸੋ ਉਹ ਚੀਜ਼ ਨੂੰ, ਪਰਿਵਾਰ ਨੂੰ, ਤੁਹਾਡੇ ਉਸ ਜੋ ਐਫਰਟ ਤੁਸੀਂ ਕੀਤੇ ਸੀ ਉਸ ਸਮੇਂ, ਉਹਨਾਂ ਦੀ ਹਲੇ ਵੀ ਲੋੜ ਆ। ਇਹ ਗੱਲ ਲੜਾਈ ਜਾਂ ਇਹ ਗੱਲ ਹਲੇ ਕੇਸ ਹਲੇ ਮੁੱਕਿਆ ਨਹੀਂ, ਉਸ ਚੀਜ਼ ਨਹੀਂ ਨੂੰ ਜੀ, ਤੁਸੀਂ ਦੇਖੋ ਜਾਰੀ ਰੱਖੋ। ਕੇਸ ਤਾਂ ਦੇਖੋ ਪ੍ਰਵੀਨ ਜੀ ਅਜੇ ਸ਼ੁਰੂ ਹੀ ਹੋਣਾ, ਸ਼ੁਰੂ ਹੀ ਹੋਣਾ, ਹਾਂਜੀ, ਅਦਾਲਤੀ ਕਾਰਵਾਈ ਤਾਂ ਅਜੇ ਸ਼ੁਰੂ ਹੋਣੀ ਆ। ਹਾਂਜੀ, ਹਾਂ, ਜ਼ਰੂਰ ਚਾਰਜ ਵਗੈਰਾ ਉਹਨੂੰ ਲਾਤੇ ਆ, ਹੂੰ, ਬੇਲ ਤੋਂ ਬਗੈਰ ਉਹਨੂੰ ਜਿਹੜਾ ਉਹਨਾਂ ਨੇ ਅੰਦਰ ਡੱਕ ਕੇ ਜਿਹੜਾ ਉਹ ਜ਼ਰੂਰ ਰੱਖਿਆ ਆ। ਜੀ, ਹੀ ਇਜ਼ देयर ਵੇਅਰ ਸ਼ੁੱਡ ਬੀ, ਵੀ ਉਹ ਉੱਥੇ ਹੀ ਆ ਜਿੱਥੇ ਹੋਣਾ ਚਾਹੀਦਾ ਹੈ, ਹਾਂ, ਜੇਲ੍ਹ ਦੇ ਅੰਦਰ ਹੀ ਆ। ਹੂੰ, ਪਰ ਇਹ ਆ ਵੀ ਨਤੀਜਾ ਇਹ ਆਪਾਂ ਨੂੰ ਇਸ ਪਰਿਵਾਰ ਦੇ ਹੱਕ ਦੇ ਵਿੱਚ ਆਵੇ, ਤਾਂ ਇਹੀ ਇੱਕ ਇਸ ਦਾ ਰਾਹ ਕਹਿ ਲਓ ਜਾਂ ਰਾਹ ਹੈਗਾ, ਜਾਂ ਹਾਂਜੀ, ਕਹਿ ਲਓ ਵੀ ਕਲੋਜ਼ਰ ਇਹੀ ਆ ਪਰਿਵਾਰ ਹਾਂਜੀ, ਦੇ ਲਈ। ਜੀ, ਜਿੰਨੀ ਦੇਰ ਤੱਕ ਇਹ ਚੀਜ਼ ਚੱਲਦੀ ਰਹਿਣੀ, ਚਾਹੇ ਉਹ ਮੀਡੀਆ 'ਚ ਆ, ਚਾਹੇ ਅਦਾਲਤਾਂ ਦੇ ਵਿੱਚ ਆ, ਪਰਿਵਾਰ ਨੂੰ ਕਲੋਜ਼ਰ ਨਹੀਂ, ਉਹ ਅੱਗੇ ਨਹੀਂ ਵੱਧ ਸਕਦਾ। ਨਹੀਂ ਵੱਧ ਸਕਦੀ, ਬਿਲਕੁਲ। ਬਹੁਤ ਇਹ ਲੜਾਈ ਫਿਰ ਲੰਬੀ ਜਿਹੜੀ ਉਹ ਹੋ ਜਾਂਦੀ ਹੈ। ਹੁੰਦੀਆਂ ਤੇ ਲੰਬੀਆਂ ਹੀ ਲੜਾਈਆਂ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਆਪਣੇ ਬਹੁਤ ਸਾਰੇ ਇਮੋਸ਼ਨਸ ਤੋਂ ਉੱਤੇ ਉੱਠ ਕੇ ਇਸ ਦੇ ਵਿੱਚ ਚੱਲਣਾ ਪੈਂਦਾ ਹੈ। ਹਾਂਜੀ, ਸੋ ਇਹ ਆਪਾਂ ਜਿਹੜਾ ਜ਼ਰੂਰ
ਬੇਨਤੀ ਕਰਦੇ ਹਾਂ ਵੀ ਇਦਾਂ ਆ। ਬਾਕੀ ਇਹੀ ਅਪਡੇਟ ਰਾਈਟ ਨਾਓ ਇਹ ਆ ਹਾਂਜੀ ਵੀ ਨਵੰਬਰ ਦੇ ਵਿੱਚ ਜਿਹੜੀ ਅਗਲੀ ਤਰੀਕ ਪਈ ਆ, ਇਹ ਤਰੀਕਾਂ ਪੈਣ ਦਾ ਸਿਲਸਿਲਾ ਪ੍ਰਵੀਨ ਜੀ ਜਨਵਰੀ ਤੋਂ ਸ਼ੁਰੂ ਹੋਇਆ ਹੈ। ਹਾਂਜੀ ਪ੍ਰੀਲਿਮਿਨਰੀ ਹੀਅਰਿੰਗਸ ਦਾ ਨਾ ਹਾਂਜੀ ਜਨਵਰੀ ਸੀ, ਫਿਰ ਮਾਰਚ ਹੋ ਗਈ, ਹੂੰ, ਫਿਰ ਜੂਨ ਜੁਲਾਈ ਚ ਹੋ ਗਈ, ਹੂੰ, ਫਿਰ ਸਤੰਬਰ ਚ ਹੋਈ ਤੇ ਹੁਣ ਨਵੰਬਰ ਚ ਆ ਗਈ, ਨਵੰਬਰ ਚ ਹਾਂਜੀ ਜਿਹੜੀ ਉਹ ਆ ਚੁੱਕੀ ਆ। ਹੂੰ, ਸੋ ਇਹ ਬਹੁਤ ਔਖਾ ਹੁੰਦਾ। ਪਰਿਵਾਰ ਵਾਲੇ ਕਹਿੰਦੇ ਵੀ ਜੇ ਯਾਰ ਜਦੋਂ ਵੀ ਜਾਂਦੇ 2 ਮਿੰਟ ਹੀ ਹੁੰਦੇ ਆ, ਹਾਂਜੀ 2 ਮਿੰਟਾਂ ਦੇ ਵਿੱਚ ਕਾਰਵਾਈ ਖਤਮ ਹੋ ਜਾਂਦੀ ਆ। ਅਸੀਂ ਹੂੰ। ਸੋਚਦੇ ਆ ਵੀ ਕੁਛ ਨਾ ਕੁਛ ਇਹਦੇ ਵਿੱਚ ਕਿਵੇਂ ਪਤਾ ਉਹਨਾਂ ਦਾ ਮਨ ਲੱਗੂ ਖੜੇ, ਕਿਵੇਂ ਉਹਨਾਂ ਦਾ ਦਿਲ ਕਿੱਥੋਂ ਖੜੇ। ਹਾਂਜੀ ਬੰਦਾ ਤਾਂ ਉਹਨੇ ਚਿਰ ਨੂੰ ਬੈਠਦਾ ਨਹੀਂ ਅਜੇ ਹੂੰ ਉੱਥੇ ਅਦਾਲਤ ਦੇ ਵਿੱਚ ਜਾ ਕੇ, ਇਹ ਤਾਂ ਬੈਠ ਵੀ ਨਹੀਂ ਹੁੰਦਾ ਜਿੰਨੇ ਬੈਠ- ਚਿਰ ਨੂੰ ਕਹਿੰਦੇ ਵੀ ਅੱਛਾ ਜੀ ਅਗਲੀ ਤਰੀਕ ਜਿਹੜੀ ਉਹ ਪੈ ਗਈ। ਹੂੰ ਸੋ ਤਰੀਕ ਪੇ ਤਰੀਕ ਜਿੱਦਾਂ ਹੁੰਦੇ ਆ ਨਾ, ਹਾਂਜੀ ਉਹ ਗੱਲ ਉਹ ਔਖਾ ਲੱਗਦਾ ਆ ਹੂੰ ਉਹਨਾਂ ਦੇ ਲਈ। ਸੋ ਭਾਈ ਜਿਹੜੇ ਵੀ ਮਰਸੈਡ ਦੇ ਵਿੱਚ ਆ ਜਾਂ ਆਉਂਦੇ ਜਾਂਦੇ ਕਿਤੇ ਵੀ ਆ, ਤਾਂ ਉਹ ਜ਼ਰੂਰ ਭਾਈ ਇਹਨਾਂ ਦੀ ਇਮੋਸ਼ਨਲੀ ਜਿਹੜੀ ਆ ਹਾਂਜੀ ਕਮਿਊਨਿਟੀ ਜਿਹੜੀ ਉਹ ਸਾਥ ਹੂੰ ਪੂਰਾ ਜਿਹੜਾ ਉਹ ਦੇਵੇ। ਹੂੰ, ਇਹੀ ਜਿਹੜੀ ਉਹ ਬੇਨਤੀ ਹੈ। ਤੇ ਜੀ, ਆਪਾਂ ਵੀ ਚਾਹੁੰਦੇ ਆ ਵੀ ਭਾਈ ਉਸ ਹਥਿਆਰੇ ਨੂੰ ਬਿਲਕੁਲ ਜਿਹੜਾ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਸਜ਼ਾ ਮਿਲੇ, ਜਿਹੜੀ ਬਣਦੀ ਆ ਉਸ ਦੇ ਹੂੰ, ਚਾਰजेस ਦੇ ਹਿਸਾਬ ਨਾਲ, ਜਿਹੜੀ ਮੈਕਸਿਮਮ ਸੈਂਟੈਂਸ ਆ ਉਸ ਨੂੰ ਮਿਲਣੀ ਹਾਂਜੀ। ਚਾਹੀਦੀ ਹੈ। ਬਿਲਕੁਲ ਭਾਈਚਾਰੇ ਦੇ ਪੱਧਰ ਤੇ ਵੀ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ। ਜਿਵੇਂ ਤੁਸੀਂ ਲੀਡਰਾਂ ਦਾ ਜ਼ਿਕਰ ਕੀਤਾ ਸੀਗਾ, ਜਿਹੜੇ ਵੀ ਉਸ ਇਲਾਕੇ ਦੇ ਲੀਡਰ ਆ ਉਹ ਪਰਿਵਾਰ ਦੇ ਨਾਲ ਖੜਨ, ਕਿਉਂਕਿ ਉਹ ਆਪਣਾ ਭਾਈਚਾਰਾ ਇੱਕ ਅਲੱਗ ਆ, ਪਰ ਲੀਡਰ ਨੇ ਤਾਂ ਹੋਰ ਵੱਖ-ਵੱਖ ਕਮਿਊਨਿਟੀਆਂ ਦੇ ਵਿੱਚ ਵੀ ਤਾਂ ਵਿਚਰਨਾ ਹੁੰਦਾ ਨਾ। ਫਿਰ ਜੇ ਉਹ ਨਾਲ ਖੜਨਗੇ ਫੇਰ ਹੀ ਦੂਜੇ ਲੋਕਾਂ ਨੂੰ ਪਤਾ ਲੱਗਦਾ, ਫੇਰ ਹੀ ਤੁਹਾਡੀ ਜਿਹੜੀ ਇੱਕ ਸਟਰੈਂਥ ਆ ਉਹ ਬਣਦੀ। ਹਾਂਜੀ, ਇਹ ਹੁੰਦਾ ਆ ਵੀ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਚਾਹੀਦੀਆਂ ਆ। ਕੰਮਕਾਜ, ਕਮਾਈਆਂ, ਹਾਂਜੀ। ਸਭ ਕੁਛ ਸਭ ਦੀਆਂ ਚੱਲਦੀਆਂ ਰਹਿਣੀਆਂ। ਹੂੰ ਅਜਿਹੇ ਮੌਕਿਆਂ ਦੇ ਉੱਤੇ ਜੇ ਐਜ਼ ਏ ਕਮਿਊਨਿਟੀ ਆਪਾਂ ਖੜੇ ਰਵਾਂਗੇ ਇੱਕ ਦੂਜੇ ਦੇ ਨਾਲ, ਹਾਂਜੀ ਕਿਉਂਕਿ ਦੁੱਖ ਆਉਂਦਾ ਜਾਂਦਾ ਰਹਿੰਦਾ। ਹੂੰ ਇਹ ਪਤਾ ਨਹੀਂ ਕਿਹਦੇ ਤੇ ਕਦੋਂ ਕਿਹਦੇ ਤੇ ਵਿਪਤਾ ਕਿਹੜਾ ਪੈ ਕਹਿਰ ਜਾਣੀ, ਜਿਹੜੀ ਆ ਹਾਂ, ਵਿਪਤਾ ਜਿਹੜੀ ਉਹ ਪੈ ਆ ਜਾਣੀ ਆ। ਹਾਂਜੀ ਹਾਂਜੀ ਤੇ ਜੇ ਅੱਜ ਇੱਕ ਦੂਜੇ ਦੇ ਨਾਲ ਖੜਾਂਗੇ ਤੇ ਤਾਂ ਹੀ ਕਿਸੇ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਵੀ ਨਾਲ ਉਦੋਂ ਖੜਨਾ। ਜੀ ਜੀ ਸੋ ਇਹ ਜ਼ਰੂਰੀ ਹੈ। ਨੋ ਡਾਊਟ ਉਹਨਾਂ ਨੂੰ ਬਾਹਰਲੀਆਂ ਕਮਿਊਨਿਟੀਜ਼ ਤੋਂ ਵੀ ਮਦਦ, ਹੈਲਪ ਜਿਹੜੀ ਆ ਉਹ ਇਸ ਮਿਲੀ ਆ। ਪੱਧਰ ਤੇ ਉੱਤੇ ਮਿਲਦੀ ਆ, ਹੂੰ, ਪਰ ਗੱਲਾਂ ਬਹੁਤੀਆਂ ਉਹਨਾਂ ਨੂੰ ਆਪਣੀ ਕਮਿਊਨਿਟੀ 'ਚੋਂ ਸੁਣਨੀਆਂ ਪੈ ਗਈਆਂ। ਹੂੰ, ਇਸ ਕਰਕੇ ਉਹਨਾਂ ਦੇ ਟੁੱਟੇ ਅੰਦਰੋਂ। ਉਹ ਇਸ ਗੱਲੋਂ ਜ਼ਿਆਦਾ ਟੁੱਟ ਜਿਹੜੇ ਹਾਂਜੀ। ਹੋ ਗਏ ਆ। ਸੋ ਪਰਹੇਜ਼ ਕਰੀਏ ਜਦੋਂ ਵੀ ਆਪਾਂ ਕੋਈ ਇਦਾਂ ਦੀ ਇਨਸੀਡੈਂਟ ਹੂੰ। ਵਾਪਰਦੀ ਆ, ਜੀ ਜੀ ਉਸ ਦੇ ਉੱਤੇ ਕੋਈ ਇਨਸੈਂਸਿਟਿਵ ਟਿੱਪਣੀ ਜਿਹੜੀ ਆ ਹਾਂਜੀ। ਉਹ ਨਾ ਕਰੀਏ। ਹੂੰ, ਗੈਰ ਗੰਭੀਰ ਜਿਹੜੀ ਗੱਲ ਆ ਉਹ ਨਾ ਨਹੀਂ ਹੋਣੀ, ਕੀਤੀ ਨਹੀਂ ਹੋਣੀ ਚਾਹੀਦੀ। ਜੀ ਜੀ ਸੋ ਇੱਥੇ ਹੀ ਤੁਹਾਡੇ ਸਾਰਿਆਂ ਤੋਂ ਅਸੀਂ ਲੈਣਾ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।